ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਤੁਹਾਡੇ ਨਾਲ ਜਿਹੜੀਆਂ 4-5 ਗੱਲਾਂ ਸਾਂਝੀਆਂ ਕਰਨੀਆਂ ਨੇ, ਉਹਨਾਂ 'ਚੋਂ ਪਹਿਲੀ ਗੱਲ ਬੜੀ ਖਾਸ ਹੈ। ਪਹਿਲਾਂ ਗੱਲ ਪੂਰੀ ਸੁਣਿਓ ਤੇ ਫਿਰ ਤੁਹਾਨੂੰ ਸਮਝ ਆਏਗੀ। ਰਾਣੇ ਸਨਾਉੱਲਾ ਨੇ ਇੱਕ ਬਿਆਨ ਛੱਡਿਆ ਹੈ ਕਿ ਇਮਰਾਨ ਖਾਨ ਇੱਕ ਅੱਜ ਦੀ ਹਕੀਕਤ ਹੈ ਤੇ ਉਹਦੇ ਨਾਲ ਗੱਲ ਵੀ ਕਰਨੀ ਪੈਣੀ ਹੈ ਤੇ ਉਹਨੂੰ ਜੇਲ੍ਹ ਤੋਂ ਵੀ ਰਿਹਾ ਕਰਨਾ ਪੈਣਾ ਹੈ। ਹਾਂਜੀ, ਉਹਨੇ ਕਿਹਾ ਕਿ ਇਸ ਤੋਂ ਬਗੈਰ ਹੁਣ ਕੋਈ ਚਾਰਾ नहीं कि इमरान खान ਨੂੰ ਜੇਲ੍ਹ ਦੇ ਵਿੱਚੋਂ ਕੱਢੀਏ। तो ग्रैंड डायलॉग के लिए माहौल को साजगार बनाने के लिए इस पे सोचा जा सकता है कि जी इमरान नहीं, खान को जमानत पर रिहा किया नहीं जाए? सोचा नहीं जा सकता, इसके अलावा कोई ऑप्शन नहीं है। और माई लीडर PMLN लीडर मियां नवाज शरीफ इस बात के लिए तैयार है। इमरान खान साहब भी एक हकीकत है। ਇਹ ਤੁਹਾਨੂੰ ਯਕੀਨ ਨਹੀਂ ਆਉਣ ਡਿਆ ਹੋਏਗਾ ਆਪਣੇ ਕੰਨਾਂ ਤੇ ਕਿ ਇਹ ਗੱਲਾਂ ਰਾਣੇ ਸਨਾਉੱਲਾ ਨੇ ਕਹੀਆਂ ਕਿ ਇਮਰਾਨ ਖਾਨ ਇੱਕ ਹਕੀਕਤ ਹੈ ਤੇ ਉਹਨੂੰ ਜੇਲ੍ਹ ਤੋਂ ਬਾਹਰ ਕੱਢਣ ਤੋਂ ਸਿਵਾ ਕੋਈ ਚਾਰਾ ਨਹੀਂ ਤੇ ਗੱਲਬਾਤ ਕਰਨ ਤੋਂ ਸਿਵਾ ਵੀ ਕੋਈ ਚਾਰਾ ਨਹੀਂ। ਤੁਹਾਨੂੰ ਯਕੀਨ ਇਸ ਤੋਂ ਨਹੀਂ ਆਉਣ ਡਿਆ ਹੋਣਾ ਵੀ 2-4 ਹਫ਼ਤੇ ਪਹਿਲਾਂ ਤੱਕ ਤੇ ਰਾਣਾ ਸਨਾਉੱਲਾ ਇਮਰਾਨ ਖਾਨ ਨੂੰ ਫਿਤਨਾ ਆਖਦਾ ਸੀ, ਸ਼ਰਪਸੰਦ ਆਖਦਾ ਸੀ, ਆਂਦਾ ਸੀ ਵੀ ਇਹਦਾ ਸਿਰ ਕੁਚਲਣਾ ਪੈਣਾ ਹੈ, ਇਹਨੂੰ ਮਾਰਨਾ ਪੈਣਾ, ਕਤਲ ਤੱਕ ਕਰਨ ਦੀਆਂ ਗੱਲਾਂ ਕਰਨ ਡਿਆ ਸੀ ਰਾਣਾ ਸਨਾਉੱਲਾ। ਤੇ ਹੁਣ ਕੀ ਹੋਇਆ ਯਕਾਯਕ ਕਿ ਰਾਣਾ ਸਨਾਉੱਲਾ ਜਿਹੜਾ ਆਂਦਾ ਸੀ ਵੀ ਮੈਂ ਉੱਥੇ ਮਿਰਚੀ ਵਾਰਡ ਲੈ ਕੇ ਜਾਣਾ ਤੇ ਇਹ ਕਰਨਾ ਤੇ ਉਹ ਕਰਨਾ, ਉਹ ਆਂਦਾ ਹੈ ਕਿ ਇਮਰਾਨ ਖਾਨ ਇੱਕ ਹਕੀਕਤ ਹੈ, ਉਹਨੂੰ ਜੇਲੋਂ ਬਾਹਰ ਕੱਢਣ ਤੋਂ ਬਗੈਰ ਪਾਕਿਸਤਾਨ ਨੇ ਗਾਹ ਨਹੀਂ ਤੁਰਨਾ ਤੇ ਉਹਨੂੰ ਛੱਡਣਾ ਪੈਣਾ। ਇਹਦੇ ਵਿੱਚ ਖਾਸ ਖਬਰ ਇਹ ਹੈ ਅਸਲ ਦੇ ਵਿੱਚ ਵੀ ਇਹ ਰਾਣਾ ਸਨਾਉੱਲਾ ਨਹੀਂ ਬੋਲਦਾ, ਮੈਂ ਨਹੀਂ ਬੋਲਦੀ, ਮੇਰੇ 'ਚ ਮੇਰਾ ਯਾਰ ਬੋਲਦਾ। ਰਾਣਾ ਸਨਾਉੱਲਾ ਨੇ, ਜਿਵੇਂ ਮੈਂ ਉਰਦੂ ਵੀਲਾਗ 'ਚ ਵੀ ਆਖਿਆ ਹੈ ਵੀ ਜੇ ਰਾਣਾ ਸਾਹਿਬ ਨੇ ਆਪਣਾ ਮਾਜ਼ਰਤ ਦੇ ਨਾਲ ਲੈਣ ਹੈ ਮੇਰੀ, ਬਹਰਹਾਲ ਜੇ ਰਾਣਾ ਸਾਹਿਬ ਨੇ ਥੁੱਕ ਕੇ ਆਪਣਾ ਥੁੱਕ ਚੱਟਿਆ ਹੁੰਦਾ ਤੇ ਉਹਨਾਂ ਦੀਆਂ ਜਿਹੜੀਆਂ ਮੁੱਛਾਂ ਉਹਨਾਂ ਦੇ ਉੱਤੇ ਉਹਨਾਂ ਦਾ ਥੁੱਕ ਲੱਗਾ ਹੋਣਾ ਸੀ ਮਾਜ਼ਰਤ ਨਾਲ। ਇਹ ਜਿਹੜਾ ਨਹੀਂ ਲੱਗਾ ਇਹਦਾ ਮਤਲਬ ਹੈ ਵੀ ਇਹ ਕਿਸੇ ਹੋਰ ਦਾ ਥੁੱਕ ਹੈ ਜਾਂ ਮੁੱਛਾਂ ਕਿਸੇ ਹੋਰ ਦੀਆਂ ਨੇ। ਕਹਿਣ ਦਾ ਮਤਲਬ ਇਹ ਹੈ ਕਿ ਚੌਧਰੀ ਨਿਜ਼ਾਮਦੀਨ ਨੂੰ ਜਿਹੜਾ ਨਾ ਉਹ ਪੱਥਰ ਚੱਟ ਕੇ ਹੁਣ ਮੁੜ ਰਿਹਾ ਹੈ। ਜਿਹੜੀ ਖੜਤਾਲੋ ਜੀ ਤੁਸੀਂ ਕੀਤੀ ਹੈ ਪਿਛਲੇ ਚੰਦ ਦਿਨਾਂ ਦੇ ਵਿੱਚ ਤੇ ਉਸ ਤੋਂ ਪਹਿਲਾਂ ਤੁਸੀਂ 8 ਫਰਵਰੀ ਨੂੰ ਕੀਤੀ, ਰਹੀ ਸਹੀ ਕਸਰ ਉਧਰ ਕਸ਼ਮੀਰ ਵਾਲੇ ਭਰਾਵਾਂ ਨੇ ਪੂਰੀ ਕੀਤੀ ਹੈ। ਉਸ ਤੋਂ ਬਾਅਦ DG SPR ਸਾਹਿਬ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ, ਉਸ ਤੋਂ ਬਾਅਦ ਜਿਹੜਾ ਤੁਸੀਂ ਤੇਲ ਪਾਣੀ ਪੂਰਾ ਕੀਤਾ ਹੈ ਸੱਜਣ ਹੋਣਾ ਦਾ, ਉਸ ਤੋਂ ਬਾਅਦ ਉਹਨਾਂ ਨੇ ਇਹੀ ਕਿਹਾ ਵੀ ਰੁਲ ਵੀ ਗਏ ਆ ਤੇ ਚੱਸ ਵੀ ਨਹੀਂ ਆਈ। ਤੇ ਚੌਧਰੀ ਨਿਜ਼ਾਮਦੀਨ ਦੇ ਅੰਦਰ ਖਾਤੇ ਫਿਰ ਇਹ ਗੱਲਬਾਤ ਹੋਈ ਵੀ ਇਹ ਕਿਹੜੇ ਪਾਸੇ ਨੂੰ ਨਿਕਲ ਗਏ ਅਸੀਂ। 8 ਫਰਵਰੀ ਨੂੰ ਆਵਾਮ ਨੇ ਸਾਨੂੰ ਲੰਮਿਆਂ ਪਾਇਆ, ਸਾਰਾ ਕੁਝ ਐਸਾ ਕੀਤਾ ਹੈ ਤੇ ਅਸਾਂ ਜਨਾਬ ਟਾਇਰ ਵੀ ਪਾੜ ਦਿੱਤਾ ਤੇ ਟਿਊਬ ਵੀ ਪਾੜ ਦਿੱਤੀ ਹੈ ਇੱਕ ਪੋਲੀਟੀਕਲ ਪਾਰਟੀ ਦੀ, ਤੇ ਉਹ ਆਵਾਮ ਨੇ ਫਿਰ ਵੀ ਚੱਕੇ ਤੇ ਹੀ 100 ਦੀ ਸਪੀਡ ਫੜ ਲਈ, ਬਲਕਿ 180 ਦੀ ਸਪੀਡ ਫੜ ਲਈ। ਅਸੀਂ ਤੇ ਆਂਦੇ ਸਾਂ ਸਵਾਰੀ ਲੱਭੇ ਨਾ ਲੱਭੇ, ਸਪੀਡ 90, ਉਹਨਾਂ 90 ਦੀ ਬਜਾਏ 190 ਸਪੀਡ ਬਣਾਤੀ ਪਬਲਿਕ ਨੇ, ਮਤਲਬ 190 ਸੀਟਾਂ ਦੇ ਦਿੱਤੀਆਂ। ਹੁਣ ਚੌਧਰੀ ਨਿਜ਼ਾਮਦੀਨ ਦੇ ਅੰਦਰ ਜਿਹੜੇ ਪੈਂਚ ਨੇ, ਉਹਨਾਂ ਦੇ ਤਗੜੇ ਬੰਦੇ ਨੇ, ਉਹ ਪੁੱਛਦੇ ਨੇ ਕਿ ਭਾਈ ਜੀ ਸਾਰਾ ਕੁਝ ਕਰਨ ਦੇ ਬਾਵਜੂਦ ਆਵਾਮ ਹੋਰ ਜੁੜ ਗਈ, ਉਹ ਹੋਰ ਤਗੜਾ ਹੋ ਗਿਆ ਇਮਰਾਨ ਖਾਨ, ਸੀਟਾਂ ਵੀ 190 180 ਲੈ ਗਿਆ ਤੇ ਨਾਲ ਸੀਟਾਂ ਲੈਣ ਤੋਂ ਬਾਅਦ 45-47 ਫਾਰਮ ਤੇ ਉਸ ਤੋਂ ਬਾਅਦ ਜੱਜਾਂ ਨੇ ਵੀ ਤੁਹਾਡੇ ਖਿਲਾਫ ਖਤ ਲਿਖ ਦਿੱਤੇ, ਜੱਜ ਵੀ ਆਫਰ ਗਏ ਨੇ, ਮੀਨ ਸਿੱਧੇ ਹੋ ਗਏ ਨੇ, ਟਕਰਾ ਗਏ ਨੇ ਤੁਹਾਨੂੰ, ਤੇ ਜੱਜ ਵੀ ਡਰਨੋਂ ਗਏ, ਉਸ ਤੋਂ ਬਾਅਦ ਪਬਲਿਕ ਵੀ ਡਰਨੋਂ ਗਈ। ਤੇ ਇੱਕ ਜਿਹੜਾ ਛੋਟਾ ਮੋਟਾ ਭਰਮ ਰਹਿੰਦਾ ਸੀ, ਜਿਹੜਾ ਅਸੀਂ ਡਾਂਗ ਸੋਟਾ ਫੇਰ ਕੇ ਕੀਤਾ ਸੀ ਕਿ ਲੋਕ ਸਾਨੂੰ ਹੁਜਤ ਨਹੀਂ ਸੀ ਕਰਦੇ, ਉਹ ਵੀ ਜਿਸ ਵੇਲੇ ਅਸੀਂ ਪਹਿਲਾਂ ਬਹਾਵਲ ਨਗਰ ਦੇ ਵਿੱਚ ਪੁਲਿਸ ਵਾਲਿਆਂ ਨੂੰ ਕੁੱਟਿਆ ਤੇ ਆਵਾਮ ਨੇ ਜੋ, ਹਾਲਾਂਕਿ ਪੁਲਿਸ ਨਾਲ ਆਵਾਮ ਜਿਹੜੀ ਉਹ ਕਦੇ ਨਾਲ ਨਹੀਂ ਖਲੋਂਦੀ, ਪੁਲਿਸ ਦੇ ਖਿਲਾਫ ਹੀ ਹੁੰਦੀ, ਤੁਹਾਨੂੰ ਪਤਾ ਪੁਲਿਸ ਵਾਲਿਆਂ ਦਾ ਸੁਭਾਅ ਜੋ ਇਹੋ ਜਿਹਾ ਹੈ, ਪਰ ਜਿਸ ਵੇਲੇ ਪੁਲਿਸ ਵਾਲਿਆਂ ਨੂੰ ਕੁੱਟਿਆ ਤੇ ਆਵਾਮ ਏਡੀ ਤੰਗ ਸੀ ਚੌਧਰੀ ਨਿਜ਼ਾਮਦੀਨ ਕੋ, ਉਹ ਜਾ ਪੁਲਿਸ ਵਾਲਿਆਂ ਨਾਲ ਖਲੋਤੀ। ਅੱਛਾ, ਉਹਦਾ ਅਗਰ ਕੋਈ ਆਸਰਾ, ਕੋਈ ਗਲਤਫਹਿਮੀ ਰਹਿ ਵੀ ਗਈ ਸੀ ਤੇ ਜਿਸ ਵੇਲੇ DG ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ, ਉਸ ਤੋਂ ਬਾਅਦ ਜਿਹੜੀ ਆਵਾਮ ਨੇ ਸੋਸ਼ਲ ਮੀਡੀਆ 'ਤੇ ਕੰਨ ਲਾਲ ਕੀਤੇ ਨੇ, ਜਿਹੜੀ ਖੜਤਾਲੋ ਜੀ ਆਵਾਮ ਨੇ ਕੀਤੀ ਹੈ, ਤੇ ਉਹ ਜਿਹੜੇ ਵੱਡੇ ਵਡਾਰੂ ਨੇ ਨਾ ਹੁਣ ਇਸ ਵੇਲੇ ਮਿਲਟਰੀ ਇਸਟੈਬਲਿਸ਼ਮੈਂਟ ਦੇ, ਉਹਨਾਂ ਕਿਹਾ ਵੀ ਭਾਈ ਮੇਰੇ ਆਪਣੇ ਚੌਧਰੀ ਆਸਮ ਮੁਨੀਰ ਸਾਹਿਬ ਇਹ ਕਿਹੜੇ ਕੰਮ ਨੂੰ ਪਾਤਾ ਹੈ, ਆਪਣੇ ਕੋਲੋਂ ਨਾ SIFC ਚੱਲਣ ਡਈ ਹੈ, ਉਹਦੇ 'ਚ ਕੋਈ ਟਕਾ ਨਹੀਂ ਆਉਣ ਡਿਆ, ਤੁਸੀਂ ਆਖਿਆ ਸੀ 100 ਅਰਬ ਡਾਲਰ ਲੈ ਆਉਣਾ, ਉੱਥੇ 100 ਰੁਪਈਆ ਨਹੀਂ ਦਿੱਤਾ ਅਜੇ ਕਿਸੇ ਨੇ, ਇੰਨੇ ਚਿਰ ਦੇ ਵਿੱਚ ਤੇ ਭਾਈ ਜੀ ਮਸੀਤੇ ਗੱਲਾਂ ਰੱਖਿਆ ਹੋਵੇ ਨਾ ਉਹ ਭਰ ਜਾਣਾ ਸੀ। ਉਹਨਾਂ ਆਪਣੇ ਆਰਮੀ ਚੀਫ ਆਸਮ ਮੁਨੀਰ ਸਾਹਿਬ ਨੂੰ ਕੁਝ ਬੰਦਿਆਂ ਨੇ ਕਿਹਾ ਵਿੱਚੋਂ ਕਿ ਚੌਧਰੀ ਸਾਹਿਬ ਇਹ ਇੰਨੇ ਚਿਰ 'ਚ ਹਾਫਿਜ਼ ਸਾਹਿਬ ਤੁਸੀਂ ਕਿਤੇ ਮੇਰਾ ਮਤਲਬ ਜਿਹੜਾ ਅੱਲਾ ਨੇ ਤੁਹਾਨੂੰ ਕਲਾਮ ਤੁਹਾਡੇ ਸੀਨੇ 'ਚ ਦਿੱਤਾ ਉਹ ਹੀ ਪੜ੍ਹਦੇ ਨਾ ਕਿਸੇ ਥਾਂ 'ਤੇ ਗੱਲਾਂ ਰੱਖ ਕੇ, ਤੇ ਉਹ ਭਰ ਜਾਣਾ ਸੀ। ਤੇ ਇੱਥੇ ਤਾਂ 100 ਰੁਪਈਆ ਇਕੱਠਾ ਨਹੀਂ ਹੋਇਆ SIFC ਤੋਂ, ਨਾ ਡਾਲਰ ਆਉਣ ਡਏ ਨੇ, ਗਾਲਾਂ ਉਲਟੀਆਂ ਪੈਣ ਡਈਆਂ ਨੇ ਸਾਰੇ ਪਾਸਿਓਂ ਪੂਰੇ ਪਾਕਿਸਤਾਨ ਨੂੰ, ਤੇ ਕਸ਼ਮੀਰ ਵਾਲੇ ਵੀ ਚੜ੍ਹ ਗਏ ਨੇ, ਬਿਜਲੀ ਮਹਿੰਗੀ ਹੋਣ ਡਈ ਹੈ, ਲੋਕਾਂ ਨੂੰ ਰੋਟੀ ਨਹੀਂ ਲੱਭਣ ਡਈ। ਉਸ ਤੋਂ ਬਾਅਦ ਭਾਈ ਹੋਣੀ ਪ੍ਰੈਸ ਕਾਨਫਰੰਸ ਕਰ ਬੈਠੇ ਤੇ ਉਹਨਾਂ ਦੇ ਕੰਨ ਲਾਲ ਕਰ ਦਿੱਤੇ ਨੇ, ਪੁਲਿਸ ਨੂੰ ਕੁੱਟਿਆ ਤੇ ਉਹ ਸਾਰੀ ਆਵਾਮ ਪੁਲਿਸ ਦੇ ਨਾਲ ਜਾ ਕੇ ਖਲੋ ਗਈ। ਜੱਜ ਜਿਹੜੇ ਨੇ ਖਤ ਲਿਖਦੇ ਫਿਰਦੇ ਨੇ, ਹਰ ਬੰਦਾ ਹੁਣ ਹੁਜਤਾਂ ਕਰਦਾ ਫਿਰਦਾ ਹੈ, ਇਹ ਕਿਹੜੇ ਪਾਸੇ ਨੂੰ ਕੰਮ ਨਿਕਲੇਗਾ। ਗੱਲ ਕਰੋ ਇਮਰਾਨ ਖਾਨ ਨਾਲ ਤੇ ਬਾਹਰ ਕੱਢੋ ਉਹਨੂੰ,
ਉਸ ਤੋਂ ਬਗੈਰ ਚਾਰਾ ਕੋਈ ਨਹੀਂ, ਲੋਕਾਂ ਸਾਡਾ ਹਾਲ ਵਰਨਾ ਬੜਾ ਬੁਰਾ ਕਰ ਦੇਣਾ। ਉਹ ਫਿਰ ਰਾਣਾ ਸਾਹਿਬ ਨੂੰ ਸੱਦਿਆ ਗਿਆ ਤੇ ਇਹ ਜਿਹੜੇ ਲਿਫਾਫਾ ਜੀ ਨੇ ਜਿਨ੍ਹਾਂ ਨੇ ਉਹਨਾਂ ਦਾ ਪ੍ਰੋਗਰਾਮ ਕੀਤਾ, ਇਹਨਾਂ ਨੂੰ ਵੀ ਸੱਦਿਆ ਗਿਆ। ਇਹਨਾਂ ਨੂੰ ਦੋਵਾਂ ਨੂੰ ਬਹਾ ਕੇ ਗਾੜੀ ਕਾਫੀ ਪਿਲਾਈ ਗਈ, ਚੰਗੀ ਗਾੜੀ ਕਾਫੀ। ਰਾਣਾ ਸਾਹਿਬ ਤੁਹਾਡੇ ਅੰਦਰ 40 ਲੱਖ ਰੁਪਏ ਦੀ ਇੱਕ ਸ਼ੈ ਲੱਗੀ, ਏਡੀ ਗਾੜੀ ਕਾਫੀ ਨਾ ਪੀਆ ਕਰੋ, ਤੁਹਾਡੀ ਸਿਹਤ ਵਾਸਤੇ ਠੀਕ ਨਹੀਂ। ਬਾਹਰ ਉਹਨਾਂ ਪੀਤੀ ਉੱਥੇ ਗਾੜੀ ਕਾਫੀ। ਇਹ ਤਕਰੀਬਨ ਦਿਨ ਦੇ 1:30 ਵਜੇ ਤਸ਼ਰੀਫ ਲੈ ਕੇ ਗਏ ਸਨ ਤੇ 2 ਘੰਟੇ ਲੰਮੀ ਲਿਫਾਫਾ ਤੇ ਰਾਣਾ ਦੋਵੇਂ ਉੱਤੇ ਬੈਠੇ ਰਹੇ ਤੇ ਮੁਲਾਕਾਤ। ਉਹਨਾਂ ਫਿਰ ਪੜ੍ਹਾ ਕੇ ਪੂਰਾ ਸਕ੍ਰਿਪਟ ਲਿਖ ਕੇ ਦੋਵਾਂ ਬੰਦਿਆਂ ਨੂੰ ਦਿੱਤਾ ਵੀ ਜਾਓ ਆਹ ਪ੍ਰੋਗਰਾਮ ਕਰੋ। ਤੇ ਉਹਨਾਂ ਦੀ ਫਰਮਾਇਸ਼ ਤੇ ਸੱਜਣਾ ਦੀ ਫਰਮਾਇਸ਼ ਦੇ ਉੱਤੇ ਫਿਰ ਰਾਣਾ ਸਾਹਿਬ ਨੇ ਕਿਹਾ ਵੀ ਅਸੀਂ ਇਮਰਾਨ ਖਾਨ ਨਾਲ ਗੱਲ ਕਰਨ ਨੂੰ ਤਿਆਰ ਹਾਂ। ਤੇ ਅੱਗੋਂ ਫਿਰ ਭੰਬੀਰੀ ਭੰਭਾ ਕੇ ਮਾਰੀ ਇਮਰਾਨ ਖਾਨ ਸਾਹਿਬ ਨੇ। ਤੁਹਾਨੂੰ ਪਤਾ ਉਹ ਵੀ ਚੋਟੀ ਦੇ ਪਲੇਅਰ ਨੇ, ਉਹ ਵੀ ਜਨਾਬ ਐਸੀ ਕੌਡੀ ਦੇ ਵਿੱਚ ਨਾ ਇੱਕ ਰੇਡ ਮਾਰਨੀ ਹੁੰਦੀ ਹੈ ਤੇ ਜਿਹੜਾ ਪਲੇਅਰ ਕੋਈ ਬਹੁਤੀ ਉਸ਼ਕਲ ਕਰੇ ਨਾ ਤੇ ਫਿਰ ਜਿਹੜੇ ਪੁਰਾਣੇ ਚੰਗੇ ਪਲੇਅਰ ਹੁੰਦੇ ਨੇ ਉਹ ਰੇਡ ਮਾਰਦੇ ਨੇ ਤੇ ਬਾ ਇੱਕੋ ਵਾਰੀ ਮਾਰਦੇ ਨੇ, ਗਾਂ ਨਹੀਂ ਉਹ ਇਹੋ ਜਿਹੀ ਹਰਕਤ ਕਰਦਾ। ਤੇ ਉਹ ਫਿਰ ਇਮਰਾਨ ਖਾਨ ਸਾਹਿਬ ਨੇ ਵਾਪਸ ਜਿਹੜੀ ਉਹਨੂੰ ਰੇਡ ਮਾਰੀ ਹੈ। ਉਹਨਾਂ ਕਿਹਾ ਚੁੱਕੋ ਆਪਣੀ ਛਾਬੀ ਤੇ ਤੁਹਾਡੇ ਨਾਲ ਭਾਈ ਕਾਹਦੀ ਗੱਲ ਕਰਨੀ, ਤੁਸੀਂ ਆਪਣੀ ਮਰਜ਼ੀ ਦਾ ਨਾਂ IG ਲਾ ਸਕਦੇ ਹੋ ਇਸਲਾਮਾਬਾਦ, ਇੱਕ DPO ਤਾਂ ਤੁਸੀਂ ਬਦਲ ਨਹੀਂ ਸਕਦੇ। ਤੁਹਾਡੇ ਸਾਹਮਣੇ ਸਾਰੀਆਂ ਗੱਲਾਂ ਅਸੀਂ ਰੱਖੀਆਂ ਨੇ ਤੇ ਇਹ ਭਾਈ ਹੋਰੀ ਤੁਸੀਂ ਕੁਝ ਨਹੀਂ, ਜਿਹੜੇ ਤੁਹਾਡੇ ਮਾਲਕ ਨੇ ਨਾ ਉਹਨਾਂ ਨਾਲ ਗੱਲ ਕਰਾਂਗੇ, ਤੁਹਾਡੇ ਨਾਲ ਕਾਹਦੀ ਗੱਲ ਕਰਨੀ। ਤੁਸੀਂ ਜਿਹੜੇ ਪਿੰਡਾਂ 'ਚ ਰਹਿੰਦੇ ਨੇ ਉਹਨਾਂ ਦੇ ਵਿੱਚੋਂ ਕਿਸੇ ਬੰਦੇ ਨੂੰ ਪੁੱਛ ਲਓ ਵੀ ਕੋਈ ਕਿਸੇ ਬੰਦੇ ਦੇ ਮਸੱਲੀ ਨਾਲ ਗੱਲ ਕਰੇਗਾ। ਮਾਜ਼ਰਤ ਮੈਂ ਮਸੱਲੀ ਕੋਈ ਕਿਸੇ ਨੂੰ ਘੱਟ ਕਰਨ ਦੀ ਗੱਲ ਤੇ ਨਹੀਂ, ਮੇਰਾ ਮਤਲਬ ਜਿਹੜਾ ਕਿਸੇ ਦੇ ਪੱਠੇ ਪੁੱਠੇ ਪਾਉਂਦਾ ਹੋਵੇ ਮੈਂ ਉਸ ਹਿਸਾਬ ਨਾਲ ਗੱਲ ਕਰਨ ਡਿਆ, ਹੋਰ ਮੈਂ ਮਸੱਲੀ ਕਿਸੇ ਨੂੰ ਨਹੀਂ ਆਖਦਾ। ਮੇਰੇ ਕਹਿਣ ਦਾ ਮਤਲਬ ਕਿਸੇ ਦੇ ਕਾਮੇ ਨਾਲ ਕਿਸੇ ਦੇ ਮਸੱਲੀ ਨਾਲ ਕੋਈ ਗੱਲ ਕਰੇਗਾ, ਉਹ ਗੱਲ ਆਪਣੇ ਉਸ ਚੌਧਰੀ ਦੇ ਨਾਲ ਕਰੇਗਾ। ਤੇ ਗੱਲ ਇਹ ਵੀ ਜਿਨ੍ਹਾਂ ਨੇ ਤੁਹਾਨੂੰ ਮਸੱਲੀ ਰੱਖਿਆ ਉਹਨਾਂ ਦੇ ਨਾਲ ਗੱਲ ਕਰੇਗਾ ਇਮਰਾਨ ਖਾਨ। ਤੁਹਾਡੇ ਪੱਲੇ ਤੇ ਗੱਲ ਕੋਈ ਨਹੀਂ ਮਾਜ਼ਰਤ ਦੇ ਨਾਲ। ਤੁਸੀਂ ਜਿਹੜੀਆਂ ਖੇਡਾਂ ਖੇਡਣੀਆਂ ਅਸੀਂ ਖੇਡ ਲਈਆਂ ਤੇ ਤੁਸੀਂ ਜਿਹੜੀਆਂ ਯਾਸ਼ੀਆਂ ਕਰਨੀਆਂ ਅਸੀਂ ਕਰ ਲਈਆਂ। ਹੁਣ ਤੁਹਾਡੇ ਨਾਲ ਇਮਰਾਨ ਖਾਨ ਗੱਲ ਕਰਕੇ ਤੇ ਤੁਹਾਡਾ ਵਜ਼ਨ ਵਧਾਵੇ, ਤੁਹਾਡੇ ਪੱਲੇ ਜਿਹੜੀ ਗੱਲ ਹੈ ਨਹੀਂ ਉਹ ਤੁਹਾਡੇ ਪੱਲੇ ਸਾਨੂੰ ਪਾਉਣ ਦੀ ਕੀ ਲੋੜ ਹੈ। ਅਸੀਂ ਮੇਰਾ ਮਤਲਬ ਏਡੇ ਬੇਵਕੂਫ ਹੈ। ਤੁਸੀਂ ਹੁਣ ਆਪਣੀ ਮੌਜ ਕਰੋ ਤੇ ਤੁਸੀਂ ਅੱਡੀਆਂ ਮਾਰੋ ਜਿੱਧਰ ਨੂੰ ਵੱਜਦੀਆਂ ਨੇ ਤੇ ਪਤਾਸੇ ਭੰਨੋ ਜਿਸ ਸ਼ੈ ਨਾਲ ਭੱਜਦੇ ਨੇ ਤੁਹਾਡੇ ਕੋਲੋਂ। ਤੇ ਹੁਣ ਇਹ ਚੌਧਰੀ ਨਿਜ਼ਾਮਦੀਨ ਨੂੰ ਇਹ ਗੱਲ ਤੇ ਕਰਨੀ ਪੈਣੀ, ਅੱਜ ਨਹੀਂ ਤੇ ਕੱਲ੍ਹ ਕਰਨੀ ਪੈਣੀ। ਹੋਰ ਕਿੰਨਾ ਕੁ ਧੱਕਾ ਕਰ ਲਏਗਾ, ਕਿਉਂਕਿ ਹੁਣ ਇਸ ਵੇਲੇ ਤੇ ਚੌਧਰੀ ਨਿਜ਼ਾਮਦੀਨ ਜਿਹੜਾ ਵੀ ਧੱਕਾ ਕਰਨ ਡਿਆ ਉਹ ਆਪਣੇ ਨਾਲ ਹੀ ਕਰਨ ਡਿਆ। ਤੇ ਇਹ ਜਿਹੜੀ ਖਬਰ ਸੀ ਨਾ ਇਹ ਬੜੀ ਖਾਸ ਸੀ, ਇਹ ਤੁਹਾਡੇ ਸਾਹਮਣੇ ਰੱਖਣੀ ਸੀ ਵੀ ਜਿਹੜਾ ਰਾਣਾ ਸਾਹਿਬ ਦਾ ਬਿਆਨ ਹੈ ਹੁਣ ਇਹਨਾਂ ਨੇ ਅਗਲੀ ਗੱਲ ਤੁਹਾਨੂੰ ਇਹ ਦੱਸਣੀ ਕਿ ਵੇਖੋ ਇਮਰਾਨ ਖਾਨ ਕਿੱਡਾ ਭੈੜਾ ਹੈ। ਅਸੀਂ ਤਾਂ ਗੱਲ ਕੀਤੀ ਸੀ ਸਾਡੇ ਨਾਲ ਗੱਲ ਕਰੋ, ਉਹਨੇ ਇਨਕਾਰ ਕਰਤਾ। ਇਹ ਚੰਗਾ ਕੀਤਾ ਇਨਕਾਰ ਕੀਤਾ। ਗੱਲ ਮੁਸੱਲੀਆਂ ਨਾਲ ਨਹੀਂ ਹੁੰਦੀ, ਮਾਲਕਾਂ ਨਾਲ ਹੁੰਦੀ ਹੈ। ਤੇ ਮਾਲਕ ਆ ਕੇ ਗੱਲ ਕਰਨ ਤੇ ਉਹਨਾਂ ਨਾਲ ਇਮਰਾਨ ਖਾਨ ਗੱਲ ਕਰੇਗਾ। ਜਿਹੜੇ ਅਸਲ ਦੇ ਵਿੱਚ ਜਿਨ੍ਹਾਂ ਇਮਰਾਨ ਖਾਨ ਨੂੰ ਨੁਕਸਾਨ ਪਹੁੰਚਾਇਆ ਜਾਂ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਉਹ ਪਾਕਿਸਤਾਨ ਦੀ ਮਿਲਟਰੀ ਸਟੈਬਲਿਸ਼ਮੈਂਟ ਹੈ, ਇਹਨਾਂ ਨਾਲ ਗੱਲ ਕਰਨ ਦਾ ਕੀ ਫਾਇਦਾ। ਅੱਛਾ ਜੀ, ਦੂਸਰੀ ਖਬਰ ਇਹ ਹੈ ਕਿ ਇੱਕ ਡਾਕਟਰ ਸਾਹਿਬ ਸਨ, ਪ੍ਰੋਫੈਸਰ ਸਾਹਿਬ ਸਨ, ਹੈ ਨੇ, ਅੱਲਾ ਉਹਨਾਂ ਨੂੰ ਹਯਾਤੀ ਦੇਵੇ ਔਰ ਇੱਜ਼ਤ ਦੇਵੇ। ਉਹਨਾਂ ਨੇ ਜਨਾਬੇ ਵਾਲਾ ਇੱਕ ਤਕਰੀਰ ਕੀਤੀ, ਪਹਿਲਾਂ ਜ਼ਰਾ ਤਕਰੀਰ ਸੁਣ ਲਓ। बिस्मिल्लाहिर्रहमानिर्रहीम इय्याका नअबुदु व इय्याका नस्तईन। हम ना बाज आएंगे इससे। आई हैव बीन ट्रांसफर्ड एंड पुट इन DG खान से आगे और पंजाब में कोई जगह नहीं है जिधर मुझे फेंका जा सके। सुनी जे ਉਹਨਾਂ ਨੇ ਦੱਸਿਆ ਆਪਣੀ ਤਕਰੀਰ ਸ਼ੁਰੂ ਕੀਤੀ ਉਹਨਾਂ ਨੇ ਇਯਾਕਾ ਨਅਬੁਦੁ व इय्याका नस्तईन ਤੇ ਨਾਲ ਹੀ ਤਬਾਦਲਾ ਹੋ ਗਿਆ DG ਖਾਨ ਦੇ ਵਿੱਚ। ਹਾਂਜੀ, ਇਸ ਹੱਦ ਤੱਕ ਤੇ ਮਾਮਲਾ ਗਿਆ ਹੋਇਆ ਚੌਧਰੀ ਨਿਜ਼ਾਮਦੀਨ ਦਾ ਤੇ ਬਾਜੀ ਮਰੀਮ ਦਾ। ਉਹ ਡਾਕਟਰ ਸਾਹਿਬ ਨੇ ਇਯਾਕਾ ਨਅਬੁਦੁ व इय्याका नस्तईन ਦੇ ਨਾਲ ਤਕਰੀਰ ਕੀਤੀ, ਉਹਨਾਂ ਕਿਹਾ ਇਮਰਾਨ ਖਾਨ ਦੇ ਨਾਲ ਦਾ, ਉਹਦਾ DG ਖਾਨ ਤਬਾਦਲਾ ਕਰਤਾ। ਉਹਨਾਂ ਨੇ ਹੁਣ ਫਿਰ ਦੋਹਰੇ ਤਕਰੀਰ ਕੀਤੀ ਹੈ, ਜਿਹੜਾ ਤੁਹਾਨੂੰ ਵੀਡੀਓ ਵਿਖਾਈ ਨਾ, ਉਹਨਾਂ ਕਿਹਾ ਜੀ ਮੈਂ ਦੋਹਰੇ ਕਹਾਂਗਾ ਇਯਾਕਾ ਨਅਬੁਦੁ व इय्याका नस्तईन ਤੇ ਹਮ ਨਾ ਬਾਜ਼ ਆਏਂਗੇ ਮੁਹੱਬਤ ਸੇ। ਤੁਸੀਂ ਜਿਹੜਾ ਨਾ ਸਾਨੂੰ ਅੱਗੇ ਘੱਲ ਦਿਓ ਭਾਵੇਂ DG ਖਾਨ ਤੋਂ, ਇਹਦੋਂ ਅੱਗੇ ਤਾਂ ਤੁਸੀਂ ਘੱਲ ਨਹੀਂ ਸਕਦੇ। ਇਹ ਇਹਨਾਂ ਦੀ ਦਿਮਾਗੀ ਹਾਲਤ ਜੇ। ਇੱਕ ਪਾਸੇ ਇਹਨਾਂ ਇਮਰਾਨ ਖਾਨ ਨਾਲ ਗੱਲ ਕਰਨੀ ਹੈ ਤੇ ਦੂਜੇ ਪਾਸੇ ਇਹ ਕਰਤੂਤਾਂ ਕਰਨ ਡਏ ਨੇ ਵੀ ਜਿਹੜਾ ਬੰਦਾ ਇਯਾਕਾ ਨਅਬੁਦੁ व इय्याका नस्तईन ਕਹਿ ਦਿੰਦਾ ਉਹਦਾ ਤਬਾਦਲਾ ਕਰ ਦਿੰਦੇ ਨੇ ਸਭ ਤੋਂ ਦੂਰ ਦਰਾਜ਼ ਇਲਾਕੇ 'ਚ। ਬਹਰਹਾਲ ਜਦੋਂ ਬੰਦੇ ਦੀ ਮਾੜੀ ਆਈ ਹੋਵੇ ਨਾ ਤਾਂ ਇਹੋ ਜਿਹੀ ਕੰਮ ਕਰਦਾ ਤੇ ਕਰੋ, ਹੋਰ ਕਰੋ ਤੇ ਹੋਰ ਚੁੱਪੋ। ਇਹ ਵਕਤ ਤੇ ਆਉਣਾ ਤੁਹਾਨੂੰ, ਫਿਰ ਇਹ ਹੱਥ ਦੀਆਂ ਦਿੱਤੀਆਂ ਗੰਢਾਂ ਜਿਹੜੀਆਂ ਨਾ ਮੂੰਹ ਨਾਲ ਖੋਲ੍ਹਣੀਆਂ ਪੈਣੀਆਂ ਨੇ। ਬਹਰਹਾਲ ਕਰੋ। ਅੱਛਾ ਜੀ, ਸਿੰਧ ਦਾ ਨਵਾਂ ਸਕੈਂਡਲ ਆਇਆ ਜੀ 3 ਅਰਬ ਦਾ। ਇਹ 3 ਅਰਬ ਰੁਪਈਏ ਦਾ ਸਿੰਧ ਵਾਲਿਆਂ ਨੇ ਕਿਹਾ ਅਸੀਂ ਕੋਈ ਪਿੱਛੇ ਰਹਿ ਜਾਈਏ। ਜੇ ਬਾਜੀ ਦਾ ਆਇਆ ਸਕੈਂਡਲ, ਮੇਰਾ ਮਤਲਬ ਹੈ ਟਾਇਰਾਂ ਦਾ ਤੇ ਆਪਣਾ ਹੈਲੀਕਾਪਟਰ ਦਾ ਤੇ ਕਣਕ ਦਾ, ਤੇ ਹੁਣ ਸਿੰਧ ਦਾ ਕਣਕ ਦਾ ਆਇਆ। ਇਹਦੀ ਅਸੀਂ ਇਨਫੋਰਮੇਸ਼ਨ ਇਕੱਠੀ ਕਰ ਰਹੇ ਹਾਂ। ਹੁਣ ਤੱਕ ਇਹੀ ਪਤਾ ਲੱਗਾ ਵੀ 3 ਅਰਬ ਰੁਪਈਆ ਜਿਹੜਾ ਨਾ ਉਹ ਖਾ ਪੀ ਲਿਆ ਗਿਆ ਕਣਕ ਦੇ ਹਿਸਾਬ ਨਾਲ। ਇਹਦੀ ਪੂਰੀ ਇਨਫੋਰਮੇਸ਼ਨ ਇਕੱਠੀ ਕਰਕੇ ਤੇ ਤੁਹਾਡੇ ਸਾਹਮਣੇ ਰੱਖਾਂਗੇ। ਅਗਲੀ ਖਬਰ ਜਨਾਬ PTV ਨੂੰ ਜਿਹੜੀ ਹੈ ਨਾ ਉਹ ਭਜੌੜ ਪੈ ਗਈ। ਭਜੌੜ ਦਾ ਮਤਲਬ ਹੁੰਦਾ ਦੌੜ ਭੱਜ ਪੈ ਗਈ। PTV ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਵਿਖਾ ਰਹੀ ਸੀ, ਉੱਥੇ ਮੁੰਡਿਆਂ ਕਿਤੇ ਇਮਰਾਨ ਖਾਨ ਦੇ ਬੈਨਰ ਅੱਗੇ ਕਰ ਦਿੱਤੇ, ਬਰਾਏ ਰਾਸਤ ਕਵਰੇਜ ਆ ਰਹੀ ਸੀ। PTV ਵਾਲਿਆਂ ਨੇ ਫਿਰ ਕੈਮਰੇ ਨੂੰ ਇੰਜ ਘੁਮਾਇਆ
ਇੰਜ ਘੁਮਾਇਆ ਕਿ ਜਿਵੇਂ ਕਈ ਵਾਰੀ ਵਜ਼ਨ ਬਹੁਤਾ ਲੱਦ ਦਿਓ ਤੇ ਖੋਤਾ ਅਗਲੇ ਪਾਸੇ ਚੁੱਕਿਆ ਜਾਏ, ਤੇ ਜਿਵੇਂ ਰੇੜੀ ਫਿਰਦੀ ਹੈ ਨਾ, ਉਂਝ ਜਨਾਬੇ ਵਾਲਾ PTV ਦਾ ਕੈਮਰਾ ਫਿਰਿਆ। ਉਹਨਾਂ ਨੂੰ ਸਮਝ ਨਾ ਆਈ, ਕਿਉਂਕਿ ਨਿਜ਼ਾਮਦੀਨ ਆਂਦਾ ਰੱਬ ਨੇੜੇ ਕਿ ਘਸੁੰਨ ਨੇੜੇ। ਹੁਣ ਇੱਥੇ ਤੇ ਤੋਬਾ ਨਾਊਜ਼ ਬਿੱਲਾ, ਰੱਬ ਨੇੜੇ ਕਿ ਨਿਜ਼ਾਮਦੀਨ ਨੇੜੇ, ਉਹ ਗੱਲ ਬਣੀ ਹੈ। ਉਹ ਕੈਮਰਾਮੈਨ ਨੇ ਕਿਹਾ ਵੀ ਮੈਂ ਆਪਣੇ ਖੁੰਨੇ ਕਿਉਂ ਸੁਕਵਾਵਾਂ। ਉਹਨਾਂ ਜਨਾਬ ਘੁਮਾਤੀ ਹਰ ਸ਼ਾਹੀ ਉੱਥੋਂ, ਤੇ ਉਹਨਾਂ ਨੇ ਤਸਵੀਰ ਜਿਹੜੀ ਬਦਲੀ ਕਿ ਕਿਤੇ ਇਮਰਾਨ ਖਾਨ ਨੂੰ ਨਾ ਵਿਖਾ ਦਈਏ। ਅੱਛਾ ਜੀ, ਅਗਲੀ ਜਿਹੜੀ ਖਬਰ ਹੈ ਉਹ ਤੁਹਾਡੇ ਸਾਹਮਣੇ ਇਹ ਰੱਖਣੀ ਹੈ ਕਿ ਇਲੈਕਸ਼ਨ ਕਮਿਸ਼ਨ ਨੂੰ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਸੀ ਕਿ ਜਿਹੜੀ ਸੀਟਾਂ ਖੋਹ ਕੇ ਇਮਰਾਨ ਖਾਨ ਦੀ ਪਾਰਟੀ ਤੋਂ ਤੁਸਾਂ ਜਿਹੜੀਆਂ ਦੂਜਿਆਂ ਨੂੰ ਵੰਡੀਆਂ ਨੇ, ਉਹ ਜ਼ਰਾ ਕੈਂਸਲ ਕਰੋ ਸਾਰਿਆਂ ਦੀ ਰੁਕਨੀਅਤ। ਉਹਨਾਂ ਨੇ ਉਹ ਜਿਹੜਾ ਡੀਨੋਟੀਫਾਈ ਨਾ ਕਰਨ ਦਾ ਫੈਸਲਾ ਕੀਤਾ। ਇਲੈਕਸ਼ਨ ਕਮਿਸ਼ਨ ਵੀ ਤਾਂ ਤੁਹਾਨੂੰ ਪਤਾ ਕੈਦੋ ਬਣਿਆ ਨਾ ਪੂਰੇ ਦਾ ਪੂਰਾ, ਉਹ ਵੀ ਇੱਕ ਰਗ ਉਹਨਾਂ ਦੀ ਵੱਖਰੀ ਹੈ। ਉਹਨਾਂ ਨੇ ਵੀ ਮੂਰਖੀ ਕਰਨੀ ਹੁੰਦੀ। ਉਹਨਾਂ ਨਵੀਂ ਮੂਰਖੀ ਕੀਤੀ ਹੈ ਕਿ ਜੀ ਫਿਲਹਾਲ ਅਸੀਂ ਨਾ ਇਹ ਮੁਅੱਤਲ ਕਰਾਂਗੇ, ਮਨਸੂਖ ਨਹੀਂ ਕਰਾਂਗੇ ਉਹਨਾਂ ਦੇ ਨੋਟੀਫਿਕੇਸ਼ਨ। ਮਤਲਬ ਜਿਹੜਾ ਨਾ ਉਹ ਅਸੀਂ ਜਿਹੜੀ ਬੁਰਕੀ ਹੈ ਨਾ, ਉਹ ਜਿਹੜਾ ਕੰਨ ਦੇ ਵਿੱਚ ਪਾਵਾਂਗੇ, ਮੂੰਹ 'ਚ ਨਹੀਂ ਪਾਵਾਂਗੇ। ਕੋਈ ਗੱਲ ਨਹੀਂ, ਉੱਧਰ ਵੀ ਜਸਟਿਸ ਮਨਸੂਰ ਅਲੀ ਸ਼ਾਹ ਨੇ ਤੇ ਜਸਟਿਸ ਅਤਰ ਮਿੱਲਾ ਨੇ ਅਗਲੀ ਪੇਸ਼ੀ ਤੇ ਤੁਹਾਨੂੰ ਪਾ ਲੈਣਗੇ ਲੰਮਿਆਂ, ਤੇ ਤੁਹਾਡੇ ਕੋਲੋਂ ਇਹ ਬੰਦੇ ਦੇ ਪੁੱਤਰ ਤੁਹਾਨੂੰ ਬਣਾ ਲੈਣਗੇ। ਉਹ ਦੋਵੇਂ ਤਗੜੇ ਜੱਜ ਨੇ। ਇਹ ਤੁਹਾਡੀ ਗਲਤਫਹਿਮੀ ਜਿਹੜੀ ਅਗਲੀ ਪੇਸ਼ੀ ਤੇ ਦੂਰ ਹੋ ਜਾਏਗੀ। ਅੱਛਾ ਜੀ, ਅਗਲੀ ਖਬਰ ਇਹ ਹੈ ਤੁਹਾਡੇ ਸਾਹਮਣੇ ਜਿਹੜੀ ਰੱਖਣੀ ਹੈ, ਉਹ ਇਹ ਹੈ ਕਿ ਮੁਜੀਬੁਰ ਰਹਿਮਾਨ ਸ਼ਾਮੀ ਸਾਹਿਬ ਨੇ ਕਿਹਾ ਹੈ ਕਿ ਜਿਹੜਾ 9 ਮਈ ਕਰਦੇ ਨੇ, ਤੁਹਾਨੂੰ ਪਤਾ ਸੀਨੀਅਰ ਜਰਨਲਿਸਟ ਨੇ, ਉਹਨਾਂ ਕਿਹਾ ਵੀ ਇਹ ਜਿਹੜਾ ਤੁਸੀਂ 9 ਮਈ ਕਰਦੇ ਹੋ, ਠੀਕ ਹੈ, ਬੜਾ ਮੁਨਫਰਿਦ ਤੇ ਵੱਡਾ ਵਾਕਿਆ ਹੋਏਗਾ, ਪਰ 71 ਤੋਂ ਵੱਡਾ ਵਾਕਿਆ ਤਾਂ ਨਹੀਂ ਹੈ ਨਾ। 71 'ਚ ਕਿਹਨੂੰ ਸਜ਼ਾ ਦਿੱਤੀ ਜੇ? ਮੁਜੀਬੁਰ ਰਹਿਮਾਨ ਕਮਿਸ਼ਨ ਬਾਹਰ ਆਈ ਕਿ ਯਾਹਿਆ ਖਾਨ ਸਾਹਿਬ ਨੂੰ ਕੋਈ ਸਜ਼ਾ ਦਿੱਤੀ, ਉਹਨਾਂ ਕੋ ਕੌਮ ਕੋ ਮਾਫੀ ਮੰਗੀ ਸੀ, ਕੋਈ ਹੋਰ ਸਾਡੇ ਫੌਜੀ ਭਰਾਵਾਂ ਨੇ ਮੰਗੀ ਸੀ, ਜਾਂ ਹੋਰ ਕਿਸੇ ਨੇ ਮਾਫੀ ਮੰਗੀ ਸੀ, ਕਿਸੇ ਹੋਰ ਨੂੰ ਟੰਗਿਆ ਸੀ, ਕਿਸੇ ਹੋਰ ਨੂੰ ਇੰਨੀਆਂ ਸਜ਼ਾਵਾਂ ਦਿੱਤੀਆਂ ਸਨ 71 ਦੀਆਂ ਜਿਹੜੀਆਂ PTI ਨੂੰ ਧੱਕੇ ਨਾਲ ਦੇਈ ਜਾ ਰਹੇ ਹੋ। ਉਹਨਾਂ ਕਿਹਾ ਜਿੱਡਾ ਵੀ ਇਹਨੂੰ ਵੱਡਾ 9 ਮਈ ਨੂੰ ਵਾਕਿਆ ਬਣਾ ਲਓ, ਇਹ 71 ਤੋਂ ਵੱਡਾ ਵਾਕਿਆ ਤਾਂ ਨਹੀਂ। ਤੇ ਦੂਸਰੇ ਲਫ਼ਜ਼ਾਂ 'ਚ ਮੁਜੀਬੁਰ ਰਹਿਮਾਨ ਸ਼ਾਮੀ ਸਾਹਿਬ ਨੇ ਵੀ ਇਹੀ ਕਿਹਾ ਵੀ ਬੰਦੇ ਦੇ ਪੁੱਤਰ ਬਣੋ, ਹੁਣ ਜਿਹੜਾ ਮੰਜਨ ਜਿੰਨਾ ਵੇਚਣਾ ਸੀ ਉਹ ਵੇਚ ਛੱਡਿਆ ਜੇ, ਹੁਣ ਇਹਨੇ ਗਾਂ ਨਹੀਂ ਵਿਕਣਾ। ਅੱਛਾ ਜੀ, ਅਗਲੇ ਤੁਹਾਡੇ ਸਾਹਮਣੇ 3-4 ਬਿਆਨ ਰੱਖਣੇ। ਉਹ ਚਾਚੇ ਨੂੰ ਭਜੌੜ ਪਈ ਹੈ। ਭਜੌੜ ਚਾਚੇ ਨੂੰ ਇਹ ਪਈ ਕਿ ਉਹਨਾਂ ਕਿਹਾ ਜੀ ਮੁਹੰਮਦ ਬਿਨ ਸਲਮਾਨ की क़यादत में माशी इनकलाब ला सकते हैं। ਇਹ ਪਾਕਿਸਤਾਨ ਦਾ ਵਜ਼ੀਰ ਆਜ਼ਮ ਆਖਣ ਡਿਆ। ਤੁਹਾਨੂੰ ਗਲਤੀ ਲੱਗਦੀ ਹੋਏਗੀ, ਸਾਊਦੀ ਅਰਬ ਸਾਡਾ ਭਰਾ ਹੈ, ਬੜੀ ਇੱਜ਼ਤ ਕਰਦੇ ਹਾਂ, ਪਰ ਸਾਊਦੀ ਅਰਬ ਇੱਕ ਅਲੱਗ ਮੁਲਕ ਹੈ, ਅਸੀਂ ਇੱਕ ਅਲੱਗ ਹੈ। ਅਸੀਂ ਕੋਈ ਸੂਬਾ ਤਾਂ ਨਹੀਂ ਨਾ ਕਿ ਸਾਊਦੀ ਅਰਬ ਦੇ ਕਿ ਉਹਨਾਂ ਦੀ ਕਿਆਦਤ ਦੇ ਵਿੱਚ ਇਨਕਲਾਬ ਇੱਥੇ ਆਉਣਾ ਹੈ। ਕਦੀ ਇਹ ਭਾਈ ਹੁਣੀ ਕਹਿੰਦੇ ਨੇ ਕਿ ਪਾਕਿस्तान की तरक्की का जामिया प्लान वजूद में आ चुका, आर्मी चीफ जनरल आसिम मुनीर का शुक्रगुजार हूँ। कदी ये आंदे ने कि आसिम मुनीर साहब ने काम करना है, फिर आंदे ने चीफ जस्टिस पाकिस्तान काजी फायज़ ईसा ने मईशत के इस्तेहकाम के लिए भरपूर तावन का यकीन दिलाया है। फिर कहते हैं कि वतन की मिट्टी मुझे एड़ियाँ रगड़ने दे, मुझे यकीन है चश्मा यहीं से निकलेगा। भाई जी तुसी हड्डियाँ रगड़ो ਤੇ ਭਾਵੇਂ ਕੋਈ ਹੋਰ ਸ਼ਹਿਰ ਰਗੜੋ, ਮੇਰਾ ਮਤਲਬ ਕੋਹਣੀਆਂ ਰਗੜੋ, ਪੈਰ ਰਗੜੋ, ਮਤਲਬ ਜੋ ਤੁਹਾਡੇ ਕੋਲ ਰਗੜਿਆ ਜਾਂਦਾ ਰਗੜੋ। ਇਹ ਰਗੜਾਲੋ ਜੀ ਦੇ ਨਾਲ ਕੰਮ ਨਹੀਂ ਬਣਨਾ। ਇਹ ਜਿਹੜੀ ਤੁਹਾਨੂੰ ਤੜਫਾਲੋ ਜੀ ਤੇ ਰਗੜਾਲੋ ਜੀ ਲੱਗੀ ਹੈ ਨਾ, ਇਹਦੇ ਨਾਲ ਮੇਰਾ ਚਾਚਾ ਜੀ ਇਹ ਕੰਮ ਨਹੀਂ ਬਣਨਾ। ਬੰਦੇ ਦੇ ਪੁੱਤਰ ਬਣੋ। ਇਹ ਪਾਕਿਸਤਾਨ ਇੱਕ ਸਾਵਰਨ ਕੰਟਰੀ ਹੈ। ਇੱਥੋਂ ਦੀ ਆਵਾਮ ਨੇ ਆਪਣਾ ਕਰਜ਼ਾ ਵੀ ਆਪੇ ਹੀ ਵਾਪਸ ਕਰਨਾ। ਇਹ ਮੁਹੰਮਦ ਬਿਨ ਸਲਮਾਨ ਸਾਹਿਬ ਸਾਡੇ ਭਰਾ ਨੇ, ਸਾਡੀ ਬੜੀ ਇੱਜ਼ਤ ਦੀ ਜਗ੍ਹਾ 'ਤੇ ਨੇ, ਪਰ ਉਹਨਾਂ ਆਪਣੇ ਮੁਲਕ ਨੂੰ ਵੇਖਣਾ। ਸਾਡਾ ਕਰਜ਼ਾ ਵੀ ਸਾਨੂੰ ਦੇਣਾ ਪੈਣਾ, ਤੇ ਇਹ ਸੋਵਰਨ ਸਟੇਟ ਹੈ। ਜੇ ਤੁਸੀਂ ਹੋਰ ਕੋਈ ਕੰਮ ਚੰਗਾ ਨਹੀਂ ਕਰ ਸਕਦੇ, ਗੱਲਾਂ ਤੇ ਚੰਗੀਆਂ ਕਰੋ, ਤੇ ਜੇ ਉਹ ਮੂੰਹ 'ਚੋਂ ਨਹੀਂ ਨਿਕਲਦੀਆਂ ਤਾਂ ਮੂੰਹ ਬੰਦ ਰੱਖੋ। ਬੋਲਣਾ ਜ਼ਰੂਰੀ ਹੈ। ਤੁਸੀਂ ਜਦੋਂ ਬੋਲਦੇ ਜੇ ਭੈੜਾ ਹੀ ਬੋਲਦੇ ਜੇ। ਬਹਰਹਾਲ ਜੀ, ਇਹ ਉਹਨਾਂ ਨੇ ਇੱਕ ਨਵੀਂ ਖੱਚ ਮਾਰੀ ਹੈ, ਤੇ ਹੁਣ ਸਾਊਦੀ ਸ਼ਹਜ਼ਾਦਾ ਤੇ ਆ ਨਹੀਂ ਰਿਹਾ ਪਾਕਿਸਤਾਨ। ਤੇ ਫਿਰ ਇਹਦਾ ਮਤਲਬ ਇਨਕਲਾਬ ਤੇ ਜਵਾਬ ਹੀ ਸਮਝੀਏ। ਇਹ ਉਹੀ ਲਤੀਫਾ ਹੈ ਜਿਹੜਾ ਉਹ ਮਰਾਸੀ ਚਲਾ ਗਿਆ ਸੀ ਨਾ ਰਿਸ਼ਤਾ ਮੰਗਣ, ਤੇ ਉਹ ਚੌਧਰੀ ਦੀ ਧੀ ਪੜ੍ਹੀ ਸੀ ਤੇ ਮਰਾਸੀ ਦਾ ਪੁੱਤਰ ਅਨਪੜ੍ਹ ਸੀ, ਤੇ 4 ਪੈਸੇ ਆ ਗਏ ਮਰਾਸੀ ਕੋਲ, ਤੇ ਧੱਕੇ ਨਾਲ ਰਿਸ਼ਤਾ ਮੰਗਦਾ ਸੀ। ਚੌਧਰੀ ਨੇ ਖੜਤਾਲੋ ਜੀ ਕੀਤੀ, ਬਾਹਰ ਸੁੱਟਿਆ, ਪੱਗ ਸ਼ੱਗ ਖੁੱਲ੍ਹ ਗਈ, ਲਾਚਾ ਸ਼ਾਚਾ ਖੁੱਲ੍ਹ ਗਿਆ, ਤੇ ਉਹਨੇ ਫਿਰ ਲਾਚਾ ਬੰਨ੍ਹਦਿਆਂ ਤੇ ਪੱਗ ਸਿੱਧੀ ਕਰਦਿਆਂ ਪੁੱਛਿਆ ਵੀ ਚੌਧਰੀ ਸਾਹਿਬ ਹੁਣ ਫਿਰ ਇਨਕਾਰ ਹੀ ਸਮਝੀਏ। ਤੇ ਚਾਚੇ ਦਾ ਵੀ ਹਾਲ ਉਹੀ ਹੈ, ਤੇ ਚੌਧਰੀ ਨਿਜ਼ਾਮਦੀਨ ਦਾ ਹਾਲ ਉਹ ਵੀ ਹੈ ਕਿ ਸ਼ਹਜ਼ਾਦੇ ਨੇ ਕਿਹਾ ਵੀ ਮੈਂ ਨਹੀਂ ਆਉਣਾ। ਇਹ ਆਂਦੇ ਕਿ ਇਨਕਲਾਬ ਜਿਹੜਾ ਸ਼ਹਜ਼ਾਦੇ ਨੇ ਲਿਆਉਣਾ, ਹੁਣ ਸ਼ਹਜ਼ਾਦਾ ਵੀ ਨਾ ਆਇਆ, ਇਨਕਲਾਬ ਵੀ ਛੁੱਟੀ 'ਤੇ ਚਲਾ ਗਿਆ, ਤੇ ਫਿਰ ਮੈਨੂੰ ਦੱਸੋ ਵੀ ਪਿੱਛੋਂ ਪਾਕਿਸਤਾਨ ਨੇ ਕੀ ਕਰਨਾ, ਦੱਸ ਦੇਣਾ ਜ਼ਰਾ ਸਾਨੂੰ ਵੀ। ਅੱਛਾ ਜੀ, ਅਗਲੀ ਗੱਲ ਤੁਹਾਨੂੰ ਪਤਾ ਨਹੀਂ ਸੀ, ਜਿਨ੍ਹਾਂ ਨੇ ਵੀਜ਼ੇ ਸ਼ੂਜ਼ੇ ਲਵਾਏ ਨੇ ਜਾਂ ਦੂਜੇ ਕੰਮ ਕੀਤੇ ਨੇ, ਕੈਂਸਲ ਕਰਾ ਲਓ ਬਈ। ਇਹ ਇੱਕ ਸਲਮਾ ਭੱਟ ਸਾਹਿਬਾ ਨੇ, ਉਹਨਾਂ ਇੱਕ ਬਿਆਨ ਠੋਕਿਆ ਬੜਾ ਤਗੜਾ। ਸਲਮਾ ਭੱਟ ਸਾਹਿਬਾ ਨੇ ਇਹ ਕਿਹਾ ਹੈ ਕਿ ਮਰੀਮ ਨਵਾਜ਼ ਦੀ ਕਾਰਕਰਦਗੀ ਇੰਨੀ ਕੁ ਉੱਤੇ ਚਲੀ ਗਈ ਹੈ ਕਿ ਹੁਣ ਲੋਕਾਂ ਨੇ ਵੀਜ਼ੇ ਜਿਹੜੇ ਨਾ ਲਵਾਉਣੇ ਖਤਮ ਕਰ ਦਿੱਤੇ ਨੇ। ਬਾਹਰ ਨਹੀਂ ਜਾਂਦੇ ਹੁਣ ਲੋਕੀ, ਜਿਹੜੇ ਦੁਬਈ ਸ਼ਬਈ ਅਮਰੀਕਾ ਇੱਧਰ ਉੱਧਰ ਲੋਕੀ ਵੀਜ਼ੇ ਲਵਾ ਰਹੇ ਸਨ ਨਾ, ਹੁਣ ਲੋਕੀ ਆਉਂਦੇ ਨੇ ਕਿ ਪਾਕਿਸਤਾਨ ਦੇ ਵੀਜ਼ੇ ਲਵਾ ਕੇ ਪਾਕਿਸਤਾਨ ਆਉਣਾ। ਐਡੀ ਤਰੱਕੀ ਕਰ ਦਿੱਤੀ ਹੈ ਮਰੀਮ ਸਾਹਿਬਾ ਨੇ। ਹੁਣ ਜਿਹੜੀ ਲੋਕੀ ਰੋਜ਼ੀ ਰੋਟੀ ਲੱਭਣ ਵਾਸਤੇ ਬਾਹਰ ਜਾਂਦੇ ਸਨ ਨਾ, ਉਹ ਉਹਨਾਂ ਕੰਮ ਖਤਮ ਕਰ ਦਿੱਤਾ। ਉਹਨਾਂ ਕਿਹਾ ਪਾਕਿਸਤਾਨ 'ਚ ਹਾਲਾਤ ਐਡੇ ਚੰਗੇ ਨੇ, ਇੱਥੇ ਹੀ ਕੰਮ ਕਰੀਏ। ਮਰੀਮ ਸਾਹਿਬਾ ਨੇ ਇੱਥੇ ਹੀ ਕੰਮ ਜਿਹੜਾ ਨਾ
ਤਾਂ ਦਾ ਤਾਂ ਪੜਾ ਦਿੱਤਾ। ਇਹ ਜ਼ਰਾ ਸੁਣੋ ਕੀ ਆਂਦੀ ਹੈ ਬਾਜੀ। ਬਾਜੀ तो नहीं, मेरा खाला ही है साड़ी, ये खाला सलमा भट्ट साहब की आंदे ने, जरा सुनो। मुल्क में किसी मुल्क का वीजा ले दो, दुबई का, सऊदी अरब का, कहीं मैं बाहर चला जाऊं या मेरा बच्चा बाहर चला जाए, ऑनेस्टली अब मैं जब जाती हूं तो वो कहते हैं कि वज़ीर आला इतने काम करिए, हमारे बच्चे को कहीं यहाँ पे नौकरी ले दो। तो इसका मतलब है कि लोगों का माइंडसेट शिफ्ट हो रहा है। जिन लोगों का बिल्कुल यहाँ से यकीन उठ गया था और वो सिर्फ चाहते थे, लगता था उनकी जिंदगी का हल सऊदी अरब और दुबई चले जाने में, आज वो दोबारा कहना शुरू हो गए हैं कि हमारे बच्चे को यहीं पर नौकरी ले दो, क्योंकि मरियम नवाज तो काम कर रही है, इतने कुछ कर रही है, हमें भी उसमें से हिस्सा मिल जाए और हमें भी नौकरी मिल जाए। ਸੁਣ ਲਿਆ ਜੇ, ਇਹ ਖਾਲਾ ਨੇ ਵੀ ਡੱਕਰਾ ਹੀ ਫਿੱਟ ਕੀਤਾ ਹੈ ਮੇਰੇ ਹਿਸਾਬ ਦੇ ਨਾਲ। ਜਿਹੜੀ ਗੱਲ ਕੀਤੀ ਹੈ ਖਾਲਾ ਨੇ, ਮੇਰਾ ਮਤਲਬ ਗੱਲ ਬਹੁਤੀ ਵਧਾ ਦਿੱਤੀ ਹੈ, ਇੰਝ ਹੀ ਜਿਵੇਂ ਲੱਸੀ 'ਚ ਪਾਣੀ ਪਾ ਕੇ ਵਧਾ ਦਈਏ। ਮਤਲਬ ਥੋੜ੍ਹਾ ਜਿਹਾ ਘੱਟ ਝੂਠ ਮਾਰ ਲੈਂਦੀ ਤਾਂ ਠੀਕ ਸੀ, ਪਰ ਉਹਨੇ ਮੇਰਾ ਹਾਲੇ ਪੈਸੇ ਪੂਰੇ ਕੀਤੇ ਨੇ ਵੀ ਮੈਨੂੰ ਜਿਹੜਾ ਤੁਸੀਂ ਮੈਂਬਰ ਬਣਾਇਆ ਅਤੇ ਮੈਂ ਜ਼ਰਾ ਕੋਈ ਗੱਲ ਥੱਲੇ ਡਿੱਗਣ ਨਾ ਦਿਆਂ, ਮੁਕੰਮਲ ਜਿਹੜੀ ਨਾ ਤਾਂ ਦੀ ਤਾਂ ਪੜਾ ਦਿਆਂ। ਮਤਲਬ ਥੋੜ੍ਹਾ ਜਿਹਾ ਝੂਠ ਘੱਟ ਮਾਰਦੀ ਅਤੇ ਮੇਰਾ ਮਤਲਬ ਹੈ ਨਾ ਸਾਡੇ ਨੋਟਿਸ 'ਚ ਆਉਂਦੀ, ਨਾ ਤੁਹਾਡੇ ਨੋਟਿਸ 'ਚ ਆਉਂਦੀ, ਲੇਕਿਨ ਹੁਣ ਪੂਰਾ ਝੂਠ ਮਾਰ ਦਿੱਤਾ ਹੈ ਅਤੇ ਹੁਣ ਮੇਰਾ ਮਤਲਬ ਹੈ ਕਿ ਕੀ ਆਖਣਾ ਹੈ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ, ਤੁਹਾਡੇ ਚਿੱਠੀ ਪੱਤਰ ਰੱਖਣੇ। ਸਭ ਤੋਂ ਪਹਿਲੀ ਚਿੱਠੀ ਪੱਤਰ ਜਿਹੜੀ ਹੈ ਨਾ ਜੀ, ਉਹ ਇਦਰੀਸ ਚੌਧਰੀ ਸਾਹਿਬ ਨੇ। ਉਹਨਾਂ ਆਖਿਆ ਕਿ SHO ਜਿਹੜਾ ਕਸ਼ਮੀਰ ਦੇ ਵਿੱਚ SHO ਕਤਲ ਹੋਇਆ ਹੈ, ਉਹਨਾਂ ਕਿਹਾ ਜੀ SHO ਆਵਾਮ ਦੇ ਤਸ਼ੱਦਦ ਦੀ ਵਜ੍ਹਾ ਤੋਂ ਨਹੀਂ ਹੋਇਆ, ਬਲਕਿ FC ਨੇ ਆਵਾਮ 'ਤੇ ਡਾਇਰੈਕਟ ਫਾਇਰਿੰਗ ਕੀਤੀ ਸੀ, ਜਿਹਦੀ ਜ਼ਦ ਦੇ ਵਿੱਚ SHO ਆ ਗਿਆ ਅਤੇ SHO ਸ਼ਹੀਦ ਹੋ ਗਿਆ, ਕਤਲ ਹੋ ਗਿਆ। ਅੱਲਾ ਉਹਦੀ ਮਗਫਰਤ ਫਰਮਾਏ। ਬਿਲਕੁਲ ਜੀ, ਉਹ ਵੀ ਪਾਕਿਸਤਾਨ ਦਾ ਪੁੱਤਰ ਸੀ ਔਰ ਅੱਲਾ ਉਹਦੀ ਮਗਫਰਤ ਫਰਮਾਏ, ਇਹਦੇ 'ਚ ਕੋਈ ਸ਼ੱਕ ਨਹੀਂ। ਔਰ ਇਹ ਸਾਨੂੰ ਤਾਂ ਨਹੀਂ ਪਤਾ ਕਿ ਇਹ ਹੋਈ ਫਾਇਰਿੰਗ ਕਿ ਨਹੀਂ, ਇਹਦੀ ਇਨਕੁਆਇਰੀ ਬਹਰਹਾਲ ਜ਼ਰੂਰ ਹੋਣੀ ਚਾਹੀਦੀ ਹੈ ਅਤੇ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ, ਲੇਕਿਨ ਮਾੜਾ ਕੰਮ ਹੋਇਆ ਜਿਹੜਾ ਵੀ ਹੋਇਆ। अच्छा जी, अगला जरा शाहिद तुफैल साहब ने आख्या कि जुल्म रहे और अमन भी हो, क्या मुमकिन है, तुम ही कहो। मतलब उन्हें कहा कि जुल्म जो करोगे तो उस वेले अमन नहीं होना। गल तुहाडी बिल्कुल ठीक है। अच्छा जी, अशफाक जिहड़े ने ना बाबर साहब, उन्हें आख्या है कि तुहानू अल्लाह सलामत रखे तो तहरीके इंसाफ तो बगैर आवाम जिहड़ी है ना, वो आवाम नू तुसीं जिहड़ा ताकत तो बगैर कदी भी जिहड़ा अमन नहीं आउंदा। आवाम नू तुसीं सत्तू पीण दा मशवरा ना दिओ, बल्कि दुश्मन दे लहू वर्गी चाह पी के अखां खोल के ते डट के मुकाबला करन दा आखो। भाई जी, गल ये है कि मैं क्योंकि इमरान खान दा पैरोकार है तो मैं तो आइन ते कानून दे अंदर ही गल करनी है। बहरहाल ये मैं तुहानू जरूर आना भी एहतजाज जरूर करो जिहड़ा पाकिस्तान दे आइन ने तुहानू आके दिता है। आवाज़ भी चुको, नारा भी मारो, कट्ठे भी होवो, निकलो भी, लेकिन तशद्दद नहीं करना। मतलब कानून हत्थ च नहीं लैना, जिहड़ा कानून ने तुहानू इजाजत दी है ना, उहदे तो पिछे नहीं उठना। मैं तो यही गल कहांगा तुहानू। अच्छा जी, अगों रघबीर सिंह साहब ने, हिंसा साहब ने आख्या भी ये जो कुछ तुसी पुलिस दीयां गल्लां दस्सण डए हो, ये लगदा भी दोवें पंजाबां दीयां पुलिसां इहो जिहियां ने। मीन चढ़दे पंजाब ते लहिंदे पंजाब, हिंदुस्तान वाले पंजाब ते इधरले पंजाब दी पुलिस के हालात इहो ਜਿਹੇ ਨੇ। ਇਹ ਗੱਲ तो तुहाडी ठीक है, पुलिस के हालात इहो ਜਿਹੇ ਨੇ। साडे चौधरी निज़ामुद्दीन ने जरा पुलिस नू टीका वध लाता इस वारी, तो वो हुण जिवें चूहा ड्रम 'ਚ डिग पिया तो शराबी होया फिरदा, तो वो पुलिस नूं क्योंकि इस्तेमाल किया पाकिस्तान तहरीके इंसाफ के खिलाफ, तो पुलिस जिहड़ी हुण IG साहब शराबी होए फिरदे ने, उन्होंने समझ नहीं आउंदी भी कित्थों तक जाना। वो फिर इन्ना नशा चढ़ गया भी वो हुण उन्हां दा तेल पानी जिहड़ा ख्वाजा सरावां ने पूरा कीता है, उस तो बाद मेरा ख्याल अकल थोड़ी जी टिकाणे आई है। अच्छा जी, अगला हसीब एहसान साहब ने आख्या है कि मैं जट वड़ैच हाँ, समुंदरी दे नाल मेरा पिंड है, तो शतरंज मैं किसी तरीके सीख ली। बड़ी गल है भी जट्टा शतरंज सीख ली है खेडनी, तो ये बड़ा काम किया है। उन्हें आख्या भी मैं जी शतरंज सीखी है, उस हिसाब नाल मैं एक मशवरा देना है चौधरी निज़ामुद्दीन नूं। उन्होंने ये दसना है कि जिस वेले बादशाह जिहड़ा इस वेले बादशाह बनया होया चौधरी निज़ामुद्दीन, उन्हें क्या उन्हें क्या शतरंज ये सिक्ख्या है कि जिस वेले बादशाह खुद मैदान च आ जाए ना, मतलब तुहानू आप प्रेस कॉन्फ्रेंस करनी पै जाए, जिवें DG साहब आ गए सन, कहण दा उन्हां दा मतलब यह है, तो समझ जाओ बादशाह हार चुकिया, क्योंकि फिर बादशाह नूं खत्म करने वास्ते एक प्यादा ही काफ़ी हुंदा है। ये गल तुहाडी ठीक है, पर ये सियाणी गल है, इन्हां नूं समझ आउणी कोई नहीं। जे आउणी हुंदी तो इत्थों तक काम जिहड़ा ना वो होना नहीं सी। अच्छा जी, अगला जिहड़ा कॉमेंट है तुहाडे सामने वो रखांगे। ये कॉमेंट जे इन्हां दा नां जिहड़ा जान, मैनू नहीं पता हीर जट की ना है लिखण डे ने, तो ये कहिंदे ने जी आपका वीलॉग का इंतज़ार रहता है, बाकी जो कुछ मुल्क दे नाल हो रहा है एक गहरी साजिश हो रही है और ये मुल्क का नुकसान किया जा रहा है। गल तुहाडी ठीक है, सानू भी समझ आउंदी है भी अपने मुल्क नाल कोई ये सारा कुछ करता है, जो कुछ करन डे ने साजिश ही है, ये बैनुल अक़वामी साजिश है जिहदे ये मोहरे बने ने। तो बाजवा साहब ने काम फड़िया सी, ये वेलां जिहड़ियां ने ना बाजवा साहब ने फड़ियां सन बाहरों, तो हुण अगले भी जिहड़े ने उन्हां ते काम जारी कर रहे हैं। तो ये वाकई अपने मुल्क का कोई इंज अपने मुल्क नूं उजाड़दा तो नहीं ना जिवें लगे ने, तो ये साजिश तो बाहरों ही है। अच्छा जी, एहसान सोहना जट,
ਇਹਨਾਂ ਕਿਹਾ ਜੀ ਮੈਂ ਗੁਲੂਕਾਰ ਹਾਂ, ਇੱਕ ਅਹਿਸਾਨ ਸੋਹਣਾ ਜੱਟ ਮੇਰਾ ਨਾਂ ਹੈ, ਅਤੇ ਪੁਲਿਸ ਵਾਲਿਆਂ ਮੈਨੂੰ ਜ਼ਲੀਲ ਕੀਤਾ ਹੈ। ਜਿੱਥੇ ਪ੍ਰੋਗਰਾਮ ਕਰਨ ਜਾਂਦੇ, ਖਾੜਾ ਲਾਉਣ ਜਾਂਦੇ, ਉੱਥੇ ਉਹ ਪਰਚਾ ਦੇ ਦਿੰਦੇ ਨੇ। ਸਾਡੀ ਜਿਹੜੀ ਰੋਜ਼ੀ ਰੋਟੀ ਹੈ ਉਹਨੂੰ ਬੰਦ ਕਰ ਦਿੱਤਾ ਹੈ। ਗੁਲੂਕਾਰ ਹਜ਼ਰਾਤ ਜਿਹੜੇ ਨੇ ਉਹ ਹੁਣ ਮੰਗਣ 'ਤੇ ਮਜਬੂਰ ਹੋ ਗਏ ਨੇ, ਮੰਗਤੇ ਬਣਾਤੇ ਨੇ। ਇਸ ਮੌਜੂ 'ਤੇ ਜ਼ਰੂਰ ਗੱਲ ਕਰੋ। ਅਤੇ ਪੁਲਿਸ ਵਾਲਿਆਂ ਨੂੰ ਮੈਂ ਇਹੀ ਆਖਾਂਗਾ ਵੀ ਕੋਈ ਹਯਾ ਨੂੰ ਹੱਥ ਮਾਰੋ, ਜੇ ਨਹੀਂ ਮਾਰ ਸਕਦੇ ਤਾਂ ਕੋਈ ਹੋਰ ਕੰਮ ਕਰ ਲਓ, ਅਤੇ ਬਹਰਹਾਲ ਆਪਣੇ ਮਤਲਬ ਸਿਰ 'ਤੇ ਹੱਥ ਮਾਰ ਲਓ ਜੇ ਨਹੀਂ ਹੋ ਸਕਦਾ। ਮਤਲਬ ਲੋਕਾਂ ਨੂੰ ਐਡਾ ਤੰਗ ਕਰ ਦਿੱਤਾ ਜੇ ਕਿ ਹੁਣ ਜਿਹੜੇ ਗਾਉਣ ਵਾਲੇ ਨੇ ਵਿਚਾਰੇ, ਉਹਨਾਂ ਨੂੰ ਵੀ ਨਹੀਂ ਛੱਡਣ ਡਏ ਤੁਸੀਂ। ਅਤੇ ਇਦੋਂ ਗਾਂ ਤੁਸੀਂ ਕੰਮ ਕਿਹੜੇ ਪਾਸੇ ਜਾਣਾ। ਅਤੇ ਬਹਰਹਾਲ ਜੇ ਗੱਲ ਗਾਉਣ ਵਾਲਿਆਂ 'ਤੇ ਆ ਗਈ ਹੈ ਅਤੇ ਉਹਨਾਂ ਕੋਲ ਪੈਸੇ ਖੋਣ 'ਤੇ ਆ ਗਈ ਹੈ, ਅਤੇ ਫਿਰ ਸੁਲ੍ਹਾ ਹੀ ਕਰ ਲਓ, ਮੈਂ ਇਹੀ ਕਹਿ ਸਕਦਾ। ਲਓ ਜੀ, ਮੈਨੂੰ ਦਿਓ ਇਜਾਜ਼ਤ, ਤੇ ਰੱਬ ਰਾਖਾ।